ਤੋਂ ਪਹਿਲਾਂ ਮੈਂ ਜ਼ਰਾ ਅਫਗਾਨਿਸਤਾਨ ਵਾਲੇ ਮਾਮਲੇ 'ਤੇ ਗੱਲ ਕਰ ਲੈਣਾ। ਇਹ ਦੱਸੋ ਕਿ ਅਮਰੀਕਾ ਅਤੇ ਪਾਕਿਸਤਾਨ ਵੱਲੋਂ ਜਿਹੜਾ TTP, ਦਾਇਸ਼, ਖੁਰਾਸਾਨ BLA ਜਿਹੜੇ ਤਨਜ਼ੀਮਾਂ ਨੇ ਇਹਨਾਂ ਦੇ ਖਿਲਾਫ ਤਾਵਨ ਵਧਾਉਣ ਦੇ ਇੱਕ ਐਲਾਨ ਸਾਹਮਣੇ ਆਇਆ ਔਰ ਐਲਾਮੀਆ ਵੀ ਜਾਰੀ ਹੋਇਆ ਅਤੇ ਇਹ ਜਿਹੜਾ ਇਲਾਕਾਈ ਸਿਕਿਉਰਿਟੀ ਹੈ ਉਹਦੇ ਤਨਾਜ਼ੁਰ ਵਿੱਚ ਇਹਨੂੰ ਕਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਸਰ? ਜੀ ਬਹੁਤ ਸ਼ੁਕਰੀਆ ਸ਼ਾਹਿਦ ਸਾਹਿਬ, ਤੁਸੀਂ ਇਨਵਾਈਟ ਕੀਤਾ। ਮੈਂ ਤੇ ਕਾਫੀ ਦਿਨਾਂ ਦਾ ਇਹ ਕਹਿ ਰਿਹਾ ਸਾਂ ਆਪਣੀ ਤਜਵੀਜ਼ ਦੇ ਤੌਰ ਤੇ ਕਿ ਜਿਸ ਤਰ੍ਹਾਂ ਪਾਕਿਸਤਾਨ ਨੇ ਐਕਟਿਵਲੀ ਪਾਰਟਿਸਿਪੇਟ ਕੀਤਾ ਹੈ ਈਰਾਨ ਅਮਰੀਕਾ ਦੀ ਜੰਗ ਦੇ ਦਰਮਿਆਨ ਇੱਕ ਸੁਲਾਹਕਾਰ ਔਰ ਇੱਕ ਮਸਾਲਿਤ ਕਰਾਉਣ ਵਾਸਤੇ ਬੜਾ ਐਕਟਿਵ ਰੋਲ ਪਲੇ ਕੀਤਾ ਹੈ। ਮੈਂ ਉਸ ਸੁਜੈਸਟ ਕਰਦਾ ਸਾਂ ਕਿ ਅਮਰੀਕਾ ਔਰ ਦੂਸਰੇ ਮੁਲਕਾਂ ਨੂੰ ਵੀ ਚਾਹੀਦਾ ਹੈ ਕਿ ਕੋਈ ਅਸੀਂ ਕੰਪਨਸੇਸ਼ਨ ਨਹੀਂ ਚਾਹ ਰਹੇ, ਬਟ ਇੱਕ ਐਲੀਮੈਂਟ ਆਫ ਕਰਟਸੀ ਦੇ ਵਿੱਚ ਸਾਡੇ ਜਿਹੜੇ ਮਸਲੇ ਨੇ, ਸਾਡੀ ਜਿਹੜੀ ਦਹਿਸ਼ਤਗਰਦੀ ਦਾ ਮੁਕਾਬਲਾ ਹੈ ਜੰਗ, ਸਾਨੂੰ ਜਿਹੜਾ ਇਹ ਟਾਰਗੇਟ ਕੀਤਾ ਜਾਂਦਾ ਹੈ ਐਸੇ ਸੈਗਮੈਂਟ ਤੇ ਜਿਹਦੇ ਤੇ ਅਮਰੀਕਾ ਦਾ ਇਨਫਲੂਐਂਸ ਰਿਹਾ ਹੈ, ਅਮਰੀਕਾ ਨੂੰ ਵੀ ਕੋਆਪਰੇਟ ਕਰਕੇ ਤੇ ਸਾਡੇ ਨਾਲ ਹੈਲਪ ਕਰਨੀ ਚਾਹੀਦੀ ਹੈ। ਤਾਂ ਇਹ ਬਹੁਤ ਖੁਸ਼ਾਇੰਦ ਹੈ। ਉਹਦੀ ਵਜ੍ਹਾ ਹੈ ਕਿ ਅਮਰੀਕਾ ਹੀ ਐਸਾ ਮੁਲਕ ਹੈ ਜਿਹੜਾ ਤਕਰੀਬਨ 10 ਸਾਲ ਤੱਕ ਦੋਹਾ ਐਗਰੀਮੈਂਟ ਦੇ ਮੁਜ਼ਾਕਰਾਤ ਕਰਦਾ ਰਿਹਾ ਕਤਰ ਵਿੱਚ, ਤੇ ਫਿਰ ਉਹ ਇੱਕ ਮੁਆਹਦਾ ਕਰਕੇ ਅਫਗਾਨਿਸਤਾਨ ਨੂੰ ਛੱਡ ਕੇ ਚਲਾ ਗਿਆ। ਸਾਰੇ ਅਸੀਂ ਜਾਣਦੇ ਹਾਂ 7.2 ਬਿਲੀਅਨ ਦੇ ਕਰੀਬ ਅਸਲਾ ਛੱਡ ਗਿਆ, ਬਗਰਾਮ ਬੇਸ ਦੇ ਉੱਤੇ ਬਹੁਤ ਜ਼ਿਆਦਾ ਵੈਪਨ ਛੱਡੇ ਗਏ, ਤਾਂ ਕਿ ਹੁਣ ਸਾਨੂੰ ਇੱਕ ਐਕਸਪੈਕਟੇਸ਼ਨ ਹੋਣੀ ਚਾਹੀਦੀ ਹੈ ਕੁਦਰਤੀ ਤੌਰ ਤੇ ਕਿ ਅਮਰੀਕਾ ਆਪਣਾ ਇਨਫਲੂਐਂਸ ਯੂਜ਼ ਕਰੇ ਗਲੋਬਲੀ ਔਰ ਖਾਸ ਤੌਰ ਪਰ ਤਾਲਿਬਾਨ ਨਾਲ ਮੁਜ਼ਾਕਰਾਤ ਕਰੇ। ਬਿਕਾਜ਼ ਬਹੁਤ ਸਾਰੇ ਮਮਾਲਿਕ ਜਿਹੜੇ ਸਾਡੇ ਖੈਰਖਾਹ ਨਹੀਂ ਨੇ, ਉਹ ਇਨਡਾਇਰੈਕਟਲੀ ਔਰ ਡਾਇਰੈਕਟਲੀ ਕੰਟਰੀਬਿਊਟ ਕਰ ਰਹੇ ਨੇ ਅਫਗਾਨਿਸਤਾਨ ਦੀ ਜੰਗ ਸਾਡੇ ਖਿਲਾਫ, ਯਾਨੀ ਕਿ ਤਾਲਿਬਾਨ ਨੂੰ ਮਦਦ ਕਰਦੇ ਨੇ। ਇਹ ਬਹੁਤ ਇੱਕ ਅੱਛੀ ਡਿਵੈਲਪਮੈਂਟ ਹੈ ਕਿ ਅਮਰੀਕਾ ਐਕਟਿਵਲੀ ਪਾਰਟਿਸਿਪੇਟ ਕਰੇ, ਕਿਉਂਕਿ ਪਾਕਿਸਤਾਨ ਨੂੰ ਸਟੇਬਲਾਈਜ਼ ਕਰਨਾ ਇੱਕ ਓਬਲੀਗੇਸ਼ਨ ਉਹਨਾਂ ਦੀ ਨਹੀਂ ਹੈ, ਇੱਕ ਖਿੱਤੇ ਦੀ ਜ਼ਰੂਰਤ ਹੈ। ਅਸੀਂ ਸਟੈਂਡ ਲੋਨ ਆਪਣੀ ਜਗ੍ਹਾ ਕਰ ਰਹੇ, ਲੇਕਿਨ ਅਮਰੀਕਾ ਨੂੰ ਵੀ ਚਾਹੀਦਾ ਔਰ ਦੂਸਰੇ ਮਾਲਿਕ ਨੂੰ ਵੀ, ਜਿਨ੍ਹਾਂ ਖਾਸ ਤੌਰ ਰੂਸ ਔਰ ਚੀਨ ਨੂੰ ਵੀ ਜਿਹੜਾ ਆਪਣਾ ਕੰਟਰੀਬਿਊਸ਼ਨ ਦੇਣ। ਅੱਜ ਸਰ ਸਿਕਿਉਰਿਟੀ ਦੇ ਮਾਮਲੇ ਨੂੰ ਵੇਖੀ ਤੇ ਅਗਰ ਮੈਂ ਕਹਾਂ ਇੰਟੈਲੀਜੈਂਸ ਸ਼ੇਅਰਿੰਗ ਇਹਨਾਂ ਦੋਵਾਂ ਮੁਲਕਾਂ ਦੇ ਦਰਮਿਆਨ, ਪਾਕਿਸਤਾਨ ਔਰ ਅਮਰੀਕਾ ਦੇ ਦਰਮਿਆਨ, ਉਹਦੇ ਇਲਾਵਾ ਅਗਰ ਸਰਹੱਦੀ ਨਿਗਰਾਨੀ ਤੇ ਮੁਸ਼ਤਰਕਾ ਆਪਰੇਸ਼ਨ, ਇਹਨਾਂ ਚੀਜ਼ਾਂ ਦਾ ਜਿਹੜਾ ਇੱਕ ਮਾਮਲਾ ਹੈ ਕਿੰਨਾ ਇੱਕ ਅਹਿਮ ਹੋ ਸਕਦਾ ਹੈ ਇਸ ਸਿਕਿਉਰਿਟੀ ਦੇ ਮਾਮਲੇ ਨੂੰ ਲੈ ਕੇ? ਇੱਕ ਬੁਨਿਆਦੀ ਤੌਰ ਤੇ ਸ਼ਾਇਦ ਸਾਹਿਬ ਇਹ ਸਾਡਾ ਕੈਪੇਬਿਲਿਟੀ ਦਾ ਸਾਡਾ ਕੋਈ ਮਸਲਾ ਨਹੀਂ ਹੈ। ਐਕਚੁਅਲੀ ਤੇ ਇਹ ਵੇ ਕਿ ਜਿੱਥੋਂ ਇਹ ਟ੍ਰਿਗਰ ਹੁੰਦੀਆਂ ਨੇ ਚੀਜ਼ਾਂ, ਜਿਹੜੇ ਉਹਨਾਂ ਦੇ ਟ੍ਰੇਨਿੰਗ ਸੈਂਟਰ ਨੇ, ਜਿਹੜੇ ਉਹਨਾਂ ਦੇ ਫੈਸਿਲਿਟੇਟਰਸ ਨੇ, ਜਿਹੜੇ ਫੰਡ ਉਹਨਾਂ ਦੇ ਵਾਸਤੇ ਰੇਜ਼ ਕਰਦੇ ਨੇ, ਜਿਹੜਾ ਉਹਨਾਂ ਨੂੰ ਇਨੇਬਲ ਕਰਦੇ ਨੇ ਇਸ ਕੈਪੈਸਿਟੀ ਦੇ, ਜਿਹੜੇ ਵੈਪਨਾਈਜ਼ ਕਰਦੇ ਨੇ, ਉਹ ਵੱਡਾ ਸੈਗਮੈਂਟ ਹੈਗਾ। ਦੈਟ ਮੀਨਸ ਇਹ ਸਾਰਾ ਕੁਝ ਅਗਰ ਹੋਏਗਾ ਔਰ ਉੱਤੋਂ ਔਨ ਟਾਪ ਆਫ ਦੈਟ ਇੰਟੈਲੀਜੈਂਸ ਸ਼ੇਅਰਿੰਗ ਹੋਏਗੀ ਤੇ ਤਾਂ ਹੀ ਇਹ ਕੰਟਰੋਲ ਹੋ ਸਕਦਾ ਹੈ। ਪਾਕਿਸਤਾਨ ਆਪਣੇ ਤੌਰ ਤੇ ਜ਼ਾਹਿਰ ਹੈ ਸਾਡੇ ਰਿਸੋਰਸਿਸ ਮਿਲਟਰੀ ਦੇ ਵੀ ਲਿਮਿਟਿਡ ਨੇ, ਸਾਡੇ ਇਕਨੋਮਿਕ ਵੀ ਕੰਪਲਸ਼ਨ ਨੇ, ਚੈਲੰਜਿੰਗ ਸਿਚੁਏਸ਼ਨ ਹੈ ਮੁਲਕ ਦੀ, ਸਾਡੇ ਕੋਲ ਉਹ ਲਗਜ਼ਰੀ ਨਹੀਂ ਜਿਹੜੇ ਸਾਡੇ ਦੁਸ਼ਮਣ ਮਮਾਲਿਕ ਜਿਹੜੇ ਖਾਸ ਤੌਰ ਪਰ ਫੰਡ ਕਰਦੇ ਨੇ ਉਹ ਜਿਸ ਤਰ੍ਹਾਂ ਕੰਟਰੀਬਿਊਟ ਕਰ ਪਾਉਂਦੇ ਨੇ। ਤੇ ਆਈ ਥਿੰਕ ਹਰ ਸੈਗਮੈਂਟ 'ਚ ਅਗਰ ਖਾਸ ਤੌਰ ਪਰ ਜੈਸੇ ਮੈਂ ਕਹਿ ਰਿਹਾ ਕਿ ਪਾਕਿਸਤਾਨ ਦੇ ਵਾਸਤੇ ਮਦਦ ਅਮਰੀਕਾ ਇਹ ਕਰ ਸਕਦਾ ਹੈ ਕਿ ਜਿੱਥੋਂ ਇਹ ਹਾਰਬਰਿੰਗ ਹੁੰਦੀ ਹੈ ਉੱਥੇ ਆਪਣਾ ਇਨਫਲੂਐਂਸ ਯੂਜ਼ ਕਰੇ, ਔਰ ਜ਼ਾਹਿਰ ਪਿਨ ਪੁਆਇੰਟ ਔਰ ਬਹੁਤ ਸਾਰੇ ਹੋਰ ਸੈਟਲਾਈਟ ਔਰ ਦੂਸਰੇ ਉਹਦੇ ਕੋਲ ਫੈਸਿਲਿਟੀਜ਼ ਵੀ ਹੈਗੀਆਂ ਜਿੱਥੋਂ ਉਹ ਰੀਅਲ ਟਾਈਮ ਇੰਟੈਲੀਜੈਂਸ ਵੀ ਦੇ ਸਕਦੇ ਨੇ, ਤਾਂ ਕਿ ਅਸੀਂ ਇਕੱਲਾ ਕੰਮ ਕਰ ਸਕੀਏ ਔਰ ਟਾਈਮਲੀ ਸਟ੍ਰਾਈਕ ਬੈਕ ਕਰ ਸਕੀਏ। ਇੱਕ ਬਹੁਤ ਬੜੀ ਐਡਵਾਂਟੇਜ ਹੋਏਗੀ। ਅੱਛਾ ਸਰ, ਇੱਕ ਹੋਰ ਮਾਮਲਾ ਵੀ ਅਫਗਾਨਿਸਤਾਨ ਵਿੱਚ ਹੋ ਰਿਹਾ ਜਿਹੜਾ ਹੈ ਮੁਜ਼ਾਹਮਤੀ ਗਰੁੱਪਾਂ ਦਾ ਸਾਹਮਣੇ ਆਉਣਾ, ਜਿਹੜਾ ਹੈ ਉਹ ਖਬਰਾਂ ਆ ਰਹੀਆਂ ਨੇ ਕਿ ਉੱਥੇ ਜਿਹੜੇ ਤਾਲਿਬਾਨ ਮੁਖਾਲਿਫ ਮੁਸੱਲ੍ਹਾ ਮੁਜ਼ਾਹਮਤੀ ਗਰੁੱਪ ਨੇ ਐਕਟਿਵ ਹੋ ਰਹੇ ਨੇ, ਆਪਣਾ ਜਿਹੜਾ ਉਹਨਾਂ ਦਾ ਦਾਇਰਾ ਕਾਰ ਹੈ ਉਸ ਕਾਰਵਾਈਆਂ ਦਾ ਉਹ ਵੀ ਵੱਧ ਰਿਹਾ ਹੈ। ਕੀ ਵਜ੍ਹਾ ਨਜ਼ਰ ਆ ਰਹੀ ਹੈ? ਇੱਕ ਤੇ ਯਕੀਨੀ ਤੌਰ ਤੇ ਤਾਲਿਬਾਨ ਰਜੀਮ ਜਿਹੜਾ ਉਹ ਨਾਕਾਮ ਹੈ ਜਿਹੜੇ ਲੋਕਾਂ ਦੇ ਮਸਾਇਲ ਨੇ ਉਹ ਹੱਲ ਕਰਨ 'ਚ, ਦੂਜਾ ਜਿਹੜੇ ਇਨਸਾਨੀ ਹਕੂਕ ਦੇ ਉੱਤੇ ਖਿਲਾਫ ਵਰਜ਼ੀਆਂ ਹੋ ਰਹੇ ਨੇ, ਇਹ ਸਾਰੇ ਮਾਮਲਾਤ 'ਤੇ ਚੱਲ ਰਹੇ ਨੇ। ਤੁਹਾਨੂੰ ਕੀ ਨਜ਼ਰ ਆ ਰਿਹਾ ਕਿ ਜਿਹੜੇ ਮੁਜ਼ਾਹਮਤੀ ਗਰੁੱਪਾਂ ਦੀ ਕਾਰਵਾਈਆਂ ਵੱਧ ਰਹੀਆਂ ਨੇ, ਇਹਦੀ ਵਜ੍ਹਾ ਮਜ਼ੀਦ ਇਹਦੇ ਇਲਾਵਾ ਕੀ ਹੋ ਸਕਦੀ? ਜੀ ਸ਼ਾਹਿਦ ਸਾਹਿਬ ਦੇਖੋ, ਇੱਥੇ ਇੱਕ ਬਹੁਤ ਡਿਲੇਮਾ ਇਹ ਕਿ ਆਮ ਮੁਲਕਾਂ ਦੀ ਤਰ੍ਹਾਂ ਇੱਕ ਐਲੀਮੈਂਟ ਆਫ ਲੈਜਿਟੀਮੇਸੀ ਉੱਥੇ ਨਹੀਂ ਹੈਗੀ। ਲੋਕਾਂ ਦੇ ਵੋਟ ਨਾਲ ਜਾਂ ਲੋਕਾਂ ਦੀ ਅਕਾਊਂਟੇਬਿਲਿਟੀ ਨਾਲ ਜਾਂ ਲੋਕਾਂ ਦੀ ਖੁਆਇਸ਼ ਦੇ ਮੁਤਾਬਕ ਉੱਥੇ ਹਕੂਮਤ ਨਹੀਂ ਆਈ। ਜ਼ਾਹਿਰ ਹੈ ਜ਼ੋਰੇ ਬਾਜ਼ੂ ਦੇ ਤੌਰ ਤੇ ਆਈ ਹੈ, ਗਨ ਕਲਚਰ ਤੇ ਆਈ ਹੈ, ਜਿਹਦੇ ਕੋਲ ਵੈਪਨ ਜ਼ਿਆਦਾ ਸਨ, ਜਿਹਦੇ ਕੋਲ ਫੁੱਟ ਸੋਲਜਰ ਜ਼ਿਆਦਾ ਸਨ, ਉਹਨੇ ਕਬਜ਼ਾ ਕਰ ਲਿਆ। ਉੱਥੇ ਉਹੀ ਇੱਕ ਐਲੀਮੈਂਟ ਚੱਲਦਾ ਹੈ। ਹੁਣ ਜ਼ਾਹਿਰ ਹੈ ਇੱਕ ਐਲੀਮੈਂਟ ਆਫ ਬੈਨੀਫਿਟ ਹਕੂਮਤ ਨੂੰ, ਚਾਹੇ ਉਹ ਬਾਈ ਫੋਰਸ ਆਈ ਹੋਵੇ ਜਾਂ ਬਾਈ ਇਲੈਕਸ਼ਨ ਆਈ ਹੋਵੇ, ਉਹਨੇ ਡਿਲੀਵਰੈਂਸ ਤੇ ਕਰਨੀ ਹੁੰਦੀ ਹੈ ਨਾ, ਲੋਕਾਂ ਦਾ ਭਲਾ ਕਰਨਾ ਹੁੰਦਾ ਹੈ। ਮੈਡੀਕਲ ਫੈਸਿਲਿਟੀਜ਼ ਨੇ, ਹਿਊਮਨ ਰਾਈਟਸ ਨੇ, ਉੱਥੇ ਐਜੂਕੇਸ਼ਨ ਚਾਹੀਦੀ ਹੁੰਦੀ ਹੈ, ਕਮਿਊਨੀਕੇਸ਼ਨ ਚਾਹੀਦੀ ਹੁੰਦੀ ਹੈ, ਇੱਕ ਚੀਜ਼ਾਂ ਦਾ ਜਿਹੜਾ ਕੰਟੀਨਿਊਏਸ਼ਨ ਹੈ ਜਿਹਨੂੰ ਕਹਿੰਦੇ ਨੇ ਲੌਜਿਸਟਿਕ ਐਂਡ ਫੂਡ ਸਪਲਾਈ, ਉਹਨੂੰ ਇੰਸ਼ੋਰ ਕਰਨਾ ਹੁੰਦਾ ਹੈ। ਉਹ ਜ਼ਾਹਿਰ ਉਹਦੀ ਬੜੀ ਸੀਰੀਅਸ ਲਿਮਿਟੇਸ਼ਨ ਹੈ। ਖਾਸ ਤੌਰ ਪਰ ਪਾਕਿਸਤਾਨ ਨੇ ਬਹੁਤ ਹੀ ਜਨਰੋਸਿਟੀ ਨਾਲ ਇੰਨੇ ਸਾਲ ਤੱਕ, ਜਿਸ ਤਰ੍ਹਾਂ ਅਸੀਂ ਬਾਰਡਰ ਖੋਲੇ ਰੱਖੇ, ਆਪਣੇ ਆਪ ਨੂੰ ਸਮਗਲਿੰਗ ਦਾ ਜ਼ਾਹਿਰ ਸਾਹਮਣਾ ਕਰਵਾਇਆ, ਲੇਕਿਨ ਉਸ ਦੇ ਬਾਵਜੂਦ ਪਾਕਿਸਤਾਨ ਨੇ ਬੜਾ ਦਿਲ ਰੱਖਿਆ। ਹੁਣ ਅਸੀਂ ਕਿਉਂਕਿ ਬਾਰਡਰ ਬੰਦ ਕੀਤਾ ਹੈ ਤੇ ਇੱਕ ਨੈਚੁਰਲ ਗੱਲ ਹੈ ਕਿ ਉਹਨਾਂ ਵਾਸਤੇ ਉਹ ਸਪਲਾਈ ਆਫ ਚੇਨ ਬੜਾ ਹੀ ਮਹਿੰਗਾ ਪੈ ਰਿਹਾ ਹੈ। ਇੱਕ ਟਰਾਂਸਪੋਰਟੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਜਿਹੜੇ ਸਾਡੇ ਦੁਸ਼ਮਣ ਨੇ ਈਸਟਰਨ ਬਾਰਡਰ ਤੇ, ਇੰਡੀਆ ਨੇ ਵੀ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਪਾਕਿਸਤਾਨ ਦੇ ਕੰਪਨਸੇਸ਼ਨ ਦੇ ਤੌਰ ਤੇ ਉਹ ਅੱਗੇ ਆ ਕੇ ਉਹਦਾ ਜਿਸ ਤਰ੍ਹਾਂ ਨੁਕਸਾਨ ਕਹਿ ਲਓ ਜਾਂ ਅਰਜੈਂਸੀ ਪੂਰੀ ਕਰੇ, ਲੇਕਿਨ ਉਹ ਨਹੀਂ ਹੋ ਸਕਦੀ। ਆਈ ਥਿੰਕ ਉਹ ਕੁਦਰਤੀ ਅਮਲ ਹੈ ਕਿ ਜਿਸ ਹੁਕੂਮਤ ਨੂੰ ਜੇ ਇਹ ਸਲਾਹੀਅਤ ਨਾ ਹੋਵੇ ਕਿ ਲੋਕਾਂ ਦਾ ਫਾਇਦਾ ਪਹੁੰਚਾ ਸਕੇ, ਉੱਥੇ ਗਰੁੱਪਸ ਖੜੇ ਹੋਣਗੇ ਔਰ ਉੱਥੇ ਸਾਰੇ ਆਰਮਡ ਗਰੁੱਪ ਨੇ, ਕਿਸੇ ਆਮ ਸਿਵਿਲੀਅਨ ਇੰਸਟੀਟਿਊਸ਼ਨ ਨੇ ਜਾਂ ਆਰਗੇਨਾਈਜੇਸ਼ਨ ਨੇ ਜਾਂ ਯੂਥ ਨੇ ਤਾਂ ਨਹੀਂ ਖੜੇ ਹੋਣਾ।
ਉੱਥੇ ਤੇ ਇਹੋ ਹੀ ਹੈਗੇ ਨੇ ਜਿਹੜੇ ਕਹਿਣਾ ਚਾਹੀਏ ਫੋਰਸਫੁਲ ਇੱਕ ਗਰੁੱਪ ਨੇ ਜਿਹੜੇ ਇੱਕ ਦੂਸਰੇ ਨੂੰ ਪੁਸ਼ ਐਂਡ ਪੁਲ ਕਰਦੇ ਰਹਿੰਦੇ ਨੇ, ਤੇ ਉਹ ਇੱਕ ਮੈਨੂੰ ਲੱਗਦਾ ਹੈ ਕਿ ਨੈਚੁਰਲ ਫੀਨੋਮੀਨਾ ਹੈ ਕਿ ਲੋਕਾਂ ਦੀ ਐਸਪੀਰੇਸ਼ਨ ਪੂਰੀ ਨਹੀਂ ਹੋਏਗੀ ਤੇ ਕੋਈ ਹੋਰ ਵੈਕਿਊਮ ਫਿਲ ਕਰੇਗਾ ਉਹਨਾਂ